पंजाब की नवी सिरजना करो, इन्हां सारिਆਂ ਨੂੰ ਬੰਦ कर देने तंग करते अपन वो हमसे टकराएगा हो जाएगा। पंजाबी अदाकार दीप सिद्धू एक बार फिर तो सुर्खियां च आ गए ने। जी हाँ, दीप सिद्धू खिलाफ रविदासिया समाज ते वाल्मीकि समाज दे भाईचारे खिलाफ जाति सूचक शब्द बोल के धार्मिक भावनावां नूं ठेस पहुंचाउण दे दोष च SC/ST एक्ट तहत जलंधर दे नवीं बारादरी थाणे च मामला दर्ज होया है। दीप सिद्धू खिलाफ दलित भाईचारे नाल संबंधित जथेबंदियां वालों नवीं बारादरी थाणे च शिकायत दर्ज करवाई गई सी कि दीप सिद्धू ने 5 व्यक्तियों नाल फेसबुक ते लाइव होके विवादित वीडियो पाई है, जिस च ओह व्यक्ति रविदासिया ते वाल्मीकि भाईचारे खिलाफ जाति सूचक शब्द वरत रहे ने। दीप सिद्धू उन्हां नूं रोकण दी बजाय सही कह रहे ने। यह वीडियो 1 अक्तूबर दी दसी जा रही है। नहीं कोई नहीं, नाल इकट्ठे ही आ लो उन्हां नूं भी लो, हाँ जी। ਜਿਹੜੇ ਹੋਰ ਮਾੜਾ ਵਰਕ ਲਓ, ਨਵਾਂ ਪੰਜਾਬ ਦੀ ਨਵੀਂ ਸਿਰਜਣਾ ਕਰੋ, ਇਹਨਾਂ ਸਾਰਿਆਂ ਨੂੰ ਬੰਦ ਕਰ ਦੇਣੇ ਤੰਗ ਕਰਦੇ ਆਪਾਂ ਨੂੰ। ਹੁਣ ਤੁਸੀਂ ਫਿਰ ਕਹੋਗੇ ਬੋਲ ਗਿਆ, ਗਲਤ ਬੋਲ ਗਿਆ। ਨਹੀਂ ਕੋਈ ਗੱਲ ਨਹੀਂ, ਤੁਸੀਂ ਗੱਲ ਚੰਨੀ ਸਾਹਿਬ ਨੂੰ ਨਹੀਂ ਕਹੀ ਗਏ ਨਾ ਦਲਿਤ ਉਹਦਾ ਕੋਈ ਬੋਲਿਆ ਨਹੀਂ। ਜੇ ਹੁਣ ਮੈਂ ਬੋਲ ਗਿਆ ਮੇਰੇ ਗਲਤ ਵੀ ਹੋ ਸਕਦੇ ਆ। ਨਹੀਂ ਨਹੀਂ ਤੁਹਾਡਾ ਗਲਤ ਵੀ ਠੀਕ ਹੈ ਯਾਰ, ਨਹੀਂ ਸਾਰਿਆਂ ਦਾ ਤੁਹਾਡਾ ਨਹੀਂ। ਜੈ ਭੀਮ, ਜੈ ਭਾਰਤ, ਜੈ ਗੁਰਦੇਵ, ਧੰਨ ਗੁਰਦੇਵ, ਜੈ ਵਾਲਮੀਕੀ, ਹਰ ਹਰ ਵਾਲਮੀਕੀ। ਸੋ ਬੀਤੇ ਦਿਨੀ ਸੋਸ਼ਲ ਮੀਡੀਆ ਦੇ ਉੱਪਰ ਦੀਪ ਸਿੱਧੂ ਵੱਲੋਂ ਜਿਹੜੀ ਇੱਕ ਸੋਸ਼ਲ ਮੀਡੀਆ ਤੇ ਇੱਕ ਵਾਈਡ ਚੱਲ ਰਹੀ ਸੀ, ਜਿਸ ਵਿੱਚ ਜਿਹੜਾ ਦੀਪ ਸਿੱਧੂ 1 ਤਰੀਕ ਨੂੰ ਰਾਤ ਤਕਰੀਬਨ 12 ਕੁ ਵਜੇ ਦਿੱਲੀ ਮੋਰਚੇ ਦੇ ਉੱਪਰ 4-5 ਕਿਸਾਨਾਂ ਦੇ ਨਾਲ ਜਿਹੜਾ ਗੱਲਬਾਤ ਕਰਦੇ ਸਮੇਂ ਆਪਣੀ ਫੇਸਬੁੱਕ ਆਈਡੀ ਦੀਪ ਸਿੱਧੂ ਦੇ ਨਾਮ ਦੇ ਉੱਪਰ ਆਪਣੀ ਫੇਸਬੁੱਕ ਆਈਡੀ ਤੋਂ ਉਹਨੇ ਲਾਈਵ ਕੀਤਾ ਅਤੇ ਲਾਈਵ ਕਰਕੇ ਜਿਹੜਾ ਸਾਡੇ ਜਿਹੜੇ ਹੋਰ ਕਿਸਾਨਾਂ ਦੇ ਨਾਲ ਗੱਲਬਾਤ ਕਰ ਰਿਹਾ ਸੀਗਾ। ਤੇ ਇੱਕ ਉਹਨਾਂ ਜੋ ਕਿਸਾਨ ਨੇ ਜਿਹੜਾ ਸਿਰ ਤੋਂ ਨੰਗਾ ਸੀ, ਜਿਹਨੇ ਦਸਤਾਰ ਜਿਹੜੀ ਪਾਈ ਨਹੀਂ ਸੀਗੀ, ਉਹਨੇ ਕਿਹਾ ਵੀ ਦੀਪ ਸਿੱਧੂ ਤੁਸੀਂ ਆਪਣੀ ਜਿਹੜੀ ਇੱਕ ਪਾਰਟੀ ਜਿਹੜੀ ਆ ਬਣਾਓ। ਉਹਨੇ ਕਿਹਾ ਵੀ ਜੇਕਰ ਤੁਸੀਂ ਕਹੋਗੇ ਤਾਂ ਅਸੀਂ ਪਾਰਟੀ ਜ਼ਰੂਰ ਬਣਾਵਾਂਗੇ। ਤੇ ਕਹਿੰਦਾ ਲੱਖਾ ਸੁਧਾਣਾ ਨੂੰ ਨਾਲ ਲੈ ਕੇ ਇੱਕ ਨਵੀਂ ਜਿਹੜੀ ਸਿਰਜਣਾ ਕਰੋ ਅਤੇ ਜਿਹੜੇ ਚੂੜੇ ਚੜਾਮਿਆਂ ਇਹਨਾਂ ਨੂੰ ਸਾਰਿਆਂ ਨੂੰ ਬਾਹਰ ਕੱਢੋ ਅਤੇ ਨਵੀਂ ਜਿਹੜੀ ਇੱਕ ਪੰਜਾਬ ਦੀ ਸਿਰਜਣਾ ਕਰੋ। ਅਤੇ ਹੋਰ ਵੀ ਜਿਹੜੇ ਜਾਤੀ ਸੂ ਸ਼ਬਦ ਆ ਉਹ ਬਜ਼ੁਰਗ ਨੇ ਜਿਹੜੇ ਬਹੁਤ ਬੋਲੇ। ਅਤੇ ਉਸ ਤੋਂ ਬਾਅਦ ਬਜ਼ੁਰਗ ਨੇ ਇਹ ਵੀ ਗੱਲ ਕਹੀ ਆ ਵੀ ਕਹਿੰਦਾ ਮੇਰੇ ਤੋਂ ਹੁਣ ਗਲਤ ਕਹਿ ਹੋ ਗਿਆ, ਪਰ ਲੋਕਾਂ ਨੇ ਕੱਲ੍ਹ ਨੂੰ ਇਹਦਾ ਵਿਰੋਧ ਕਰਨਾ। ਪਰ ਦੀਪ ਸਿੱਧੂ ਨੇ ਨਾਲ ਹੀ ਇਹ ਗੱਲ ਕਹੀ ਆ ਵੀ ਬਾਪਾ ਜੀ ਤੁਹਾਡਾ ਗਲਤ ਵੀ ਜਿਹੜਾ ਸਹੀ ਆ ਉਸ ਨੂੰ ਰੋਕਣ ਦੀ ਕੋਸ਼ਿਸ਼ ਨਹੀਂ ਕੀਤੀ, ਕਿਉਂਕਿ ਕਿਸਾਨ ਮੋਰਚੇ ਦੇ ਵਿੱਚ ਸਭ ਤੋਂ ਵੱਡੀ ਮਾਤਰਾ ਦੇ ਵਿੱਚ SC ਕਮੇਟੀ ਨੇ ਸਾਥ ਦਿੱਤਾ, ਜਿੱਥੇ ਸਾਡੇ ਡੇਰਾ ਸੱਚਖੰਡ ਬੱਲਾ ਨੇ ਵੱਡੀ ਮਾਤਰਾ ਦੇ ਵਿੱਚ ਉਹਨਾਂ ਦਾ ਸਾਥ ਦਿੱਤਾ, ਲੰਗਰ ਦੀ ਵਿਵਸਥਾ ਕੀਤੀ। ਅਤੇ ਸ਼੍ਰੀ ਗੁਰੂ ਰਵਿਦਾਸ ਸਾਧੂ ਸੰਪਦਾ ਸੁਸਾਇਟੀ ਦੇ ਜਿਹੜੇ ਪੰਜਾਬ ਪ੍ਰਧਾਨ ਸੰਤ ਕੁਲਵੰਤ ਰਾਮ ਜੀ, ਚੇਅਰਮੈਨ ਜਿਹੜੇ ਆ ਸੰਤ ਪੰਡਮਾ ਜੀ ਮਹਿੰਦਰਪਾਲ ਜੀ, ਉਹਨਾਂ ਵੱਲੋਂ ਬਹੁਤ ਕਿਸਾਨਾਂ ਦਾ ਸਾਥ ਦਿੱਤਾ। ਪਰ ਦੀਪ ਸਿੱਧੂ ਦਾ ਫਰਜ਼ ਬਣਦਾ ਸੀ ਉਹ ਬਜ਼ੁਰਗ ਨੂੰ ਰੋਕਣਾ। ਸੋ ਉਸ ਬਜ਼ੁਰਗ ਨੇ ਜਿਹੜੀ ਅਪਸ਼ਬਦ ਬੋਲੇ ਆ ਉੱਤੇ ਇਹਨੇ ਸਹਿਮਤੀ ਜਤਾਉਣ ਕਰਕੇ ਜਿਹੜਾ ਸਾਰਿਆਂ ਦੇ ਵਿੱਚ ਰੋਸ ਪਾਇਆ ਗਿਆ ਸੀ ਪੂਰੇ ਪੰਜਾਬ ਦੇ ਵਿੱਚ। ਸੋਰੇ ਉੱਪਰ ਜਿਹੜਾ ਕੱਲ੍ਹ ਅਸੀਂ ਇਕੱਠੇ ਹੋ ਕੇ ਸਾਰੇ ਸਮਾਜ ਦੇ ਸੰਗਠਨਾਂ ਨੇ ਇੱਕ ਸਾਂਝੀ ਕੰਪਲੇਂਟ ਦਿੱਤੀ ਸੀ, ਜਿਸ ਦੇ ਉੱਪਰ 127 ਨੰਬਰ ਜਿਹੜਾ ਮੁਕੱਦਮਾ ਆ ਥਾਣਾ ਬਾਰਾਦਰੀ ਕਮਿਸ਼ਨਰੇਟ ਦੇ ਵਿੱਚ ਜਿਹੜਾ SC ਐਕਟ ਦਾ ਪਰਚਾ ਦੀਪ ਸਿੱਧੂ ਅਤੇ ਉਹਨਾਂ ਦੇ ਨਾਲ ਜਿਹੜੇ ਹੋਰ 4-5 ਬਜ਼ੁਰਗ ਆ ਜਿਨ੍ਹਾਂ ਦਾ ਹਲੇ ਨਾਮ ਨਹੀਂ ਪਤਾ, ਅਨਨੋਨ ਦੇ ਉੱਪਰ ਜਿਹੜਾ 5 ਬੰਦਿਆਂ ਦੇ ਉੱਪਰ ਜਿਹੜਾ SC ਐਕਟ ਦਾ ਪਰਚਾ ਦਰਜ ਕੀਤਾ। ਸੋ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਸਾਡਾ ਸਾਥ ਦਿੱਤਾ। ਇਹ ਜਿਹੜਾ ਪਰਚਾ ਆ ਇੱਕ ਤਾਂ ਕਰਾਇਆ ਵੀ ਇਹਨੇ ਡਰਦੇ ਨੇ ਇੱਕ ਮਾਫੀਨਾਮਾ ਵੀ ਲਿਆ ਸੀਗਾ। ਸੋ ਮਾਫੀਨਾਮਾ ਸਾਨੂੰ ਦੇਣ ਦਾ ਕੋਈ ਸਾਰਾ ਅਧਿਕਾਰ ਨਹੀਂ। ਸਾਰੇ ਨੂੰ ਅਪੀਲ ਕਰਦੇ ਹਾਂ ਵੀ ਇਸ ਨੂੰ ਮਾਫੀ ਕੋਈ ਨਹੀਂ ਦੇਣੀ। ਜਿਹੜਾ ਪਰਚਾ ਦਿੱਤਾ ਪੁਲਿਸ ਨੂੰ ਵੀ ਬੇਨਤੀ ਕਰਦੇ ਹਾਂ ਵੀ ਚੰਦ ਘੰਟਿਆਂ ਵਿੱਚ ਜਿਹੜੀ ਗ੍ਰਿਫਤਾਰੀ ਜਿਹੜੀ ਆ ਉਹ ਪਾ ਕੇ ਉਹਨੂੰ ਸਲਾਖਾਂ ਵਿੱਚ ਸੁੱਟਿਆ ਜਾਵੇ। ਇਹ ਕੱਲ੍ਹ ਸਾਡੇ ਧਿਆਨ ਵਿੱਚ ਰਵਿਦਾਸੀਆ ਦੇ ਵਾਲਮੀਕ ਭਾਈਚਾਰੇ ਦੇ ਜਥੇਬੰਦੀਆਂ ਦੇ ਜਿਹੜੇ ਉਹ ਅਹੁਦੇਦਾਰ ਸੀਗੇ, ਉਹਨਾਂ ਨੇ ਸਾਨੂੰ ਇੱਕ ਰਿਟਨ ਕੰਪਲੇਂਟ ਫਾਈਲ ਕੀਤੀ ਕਿ ਦੀਪ ਸਿੱਧੂ ਵੱਲੋਂ ਜਿਹੜਾ ਉਹਨਾਂ ਦੇ ਭਾਈਚਾਰੇ ਨੂੰ ਜਿਹੜਾ ਗਲਤ ਲਫ਼ਜ਼ ਬੋਲੇ ਜਿਹੜਾ ਪਬਲਿਕਲੀ, ਤੇ ਜਿਹਦੇ ਨਾਲ ਉਹਨਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚੀ ਆ। ਉਹ ਕਾਫੀ ਜਾਣੇ ਆਏ ਸੀਗੇ ਤੇ ਆ ਕੇ ਫਿਰ ਆਪਾਂ ਉਹ ਰਿਪਰੈਜ਼ੈਂਟੇਸ਼ਨ ਉਹਨਾਂ ਕੋਲ ਲਿੱਤੀ। ਰਿਪਰੈਜ਼ੈਂਟੇਸ਼ਨ ਦੇ ਬਿਹਾਫ ਤੇ ਫਿਰ ਅਸੀਂ ਜਿਹੜਾ ਦੀਪ ਸਿੱਧੂ ਤੇ ਜਿਹੜਾ SC/ST ਐਕਟ ਦੀ ਜਿਹੜੀ FIR ਲੌਂਚ ਕੀਤੀ ਆ, ਹੁਣ ਅਸੀਂ ਜਿਹੜੀ ਤਫਤੀਸ਼ ਇਹਦੀ ਕਰ ਰਹੇ ਹਾਂ। ਤੇ ਕਿੰਨੇ ਜਾਣਿਆਂ ਤੇ ਮਾਮਲਾ ਦਰਜ ਹੋਇਆ? ਦੇਖੋ ਇੱਕ ਹੋਰ ਸ਼ਖਸ ਦਾ ਨਾਮ ਵਿੱਚ ਦੇਖੋ ਦੀਪ ਸਿੱਧੂ ਐਂਡ ਅਦਰਸ ਲਿਖਿਆ, ਉਹ ਆਪਾਂ ਤਫਤੀਸ਼ ਦੇ ਵਿੱਚ ਜਿਹੜੇ ਆ ਜਾਣਗੇ, ਕਿਉਂਕਿ ਉਹ ਬਿਲਕੁਲ ਨਾ ਉਹ ਅਨਨੋਨ ਫੇਸ ਲੱਗਦੇ ਜਿਹਦਾ ਨਾ ਬੰਦੇ, ਉਹ ਆਪਾਂ ਬਾਅਦ ਤਫਤੀਸ਼ ਦੇ ਵਿੱਚ ਜਿਹੜੇ ਸਾਰਾ ਵੇਖ ਲਾਂਗੇ। ਬਿਊਰੋ ਰਿਪੋਰਟ, ਇੰਡੋਸ TV, ਆਸਟ੍ਰੇਲੀਆ।